JP ਮੋਰਗਨ ਦੇ ਜੇਮੀ ਡਾਇਮਨ ਉਹਨਾਂ ਨੇ ਕਿਹਾ ਵੀ ਅਸੀਂ ਸੀਰੀਅਸਲੀ ਗੱਲ ਕਰ ਰਹੇ ਹਾਂ, ਇਹ CEO ਨੇ ਤੇ ਉਹਨਾਂ ਨੇ ਕਿਹਾ ਵੀ US ਇਕਨੋਮੀ ਲਾਈਕਲੀ ਰਿਸੈਸ਼ਨ ਦੇ ਵਿੱਚ ਆਉਂਦੇ 6 ਤੋਂ 9 ਮਹੀਨਿਆਂ ਦੇ ਵਿੱਚ ਚਲੀ ਜਾਵੇਗੀ। ਸੋ ਕਹਿੰਦੇ ਵੀ ਇਹ ਬਹੁਤ ਸੀਰੀਅਸ ਮਸਲਾ ਜਿਹੜਾ ਇਸ ਟਾਈਮ ਬਣਿਆ ਪਿਆ ਆ। ਆਪਾਂ ਬੀਤੇ ਹਫਤੇ ਦੇ ਵਿੱਚ ਰਿਪੋਰਟ ਸਾਂਝੀਆਂ ਕੀਤੀਆਂ ਸੀ ਵੀ ਕਿੱਦਾਂ ਇਸ ਵਾਰੀ ਵੀ ਤਕਰੀਬਨ 2.5 ਲੱਖ ਦੇ ਤਕਰੀਬਨ ਨਵੀਆਂ ਜੌਬਸ ਐਡ ਹੋਈਆਂ ਤੇ ਉਸ ਦੇ ਨਾਲ ਨਾਲ ਹਰਜੋਤ ਸਿੰਘ ਜੀ ਵੀ ਅਨਇੰਪਲੋਇਮੈਂਟ ਰੇਟ ਜਿਹੜੀ ਉਹ ਘਟ ਕੇ 3.5% ਦੇ ਉੱਤੇ ਆਣ ਪਹੁੰਚੀ। ਸੋ ਉਧਰੋਂ ਇੰਟਰਸਟ ਰੇਟਸ ਲਗਾਤਾਰ ਫੈਡ ਜਿਹੜਾ ਉਹ ਵਧਾ ਰਿਹਾ। ਅਕਤੂਬਰ ਮਹੀਨੇ 'ਚ ਉਹਨਾਂ ਦੀ ਮੀਟਿੰਗ ਨਹੀਂ, ਨਵੰਬਰ 'ਚ ਹੋਣੀ ਆ ਤੇ ਜੋ ਲੱਗ ਰਿਹਾ ਆ ਵੀ ਇਹ ਫਿਰ ਦੁਬਾਰਾ ਵਧਾਏ ਜਾ ਸਕਦੇ ਆ। ਉਹਨਾਂ ਨੇ ਪਹਿਲੇ ਸਮਿਆਂ ਦੇ ਵਿੱਚ ਇੱਧਰ ਨੂੰ ਇਸ਼ਾਰਾ ਕੀਤਾ ਸੀ, ਅਨਲੈਸ ਉਦੋਂ ਤੱਕ ਕੁਝ ਕੋਈ ਡਰਾਸਟਿਕ ਚੇਂਜ ਹੋ ਜੇ ਤਾਂ ਉਹ ਨਾ ਵਧਾਉਣ। ਇਨਫਲੇਸ਼ਨ ਅਜੇ ਵੀ ਕਾਬੂ ਦੇ ਵਿੱਚ ਆਉਣ ਦਾ ਨਾਮ ਨਹੀਂ ਲੈ ਰਹੀ। ਸੋ ਇਸੇ ਦੇ ਉੱਤੇ ਚੇਤਾਵਨੀ ਦਿੰਦੇ ਹੋਏ JP ਮੋਰਗਨ ਚੇਸ ਦੇ ਜਿਹੜੇ CEO ਜੇਮੀ ਡਾਇਮਨ ਉਹਨਾਂ ਨੇ ਕਿਹਾ ਵੀ ਵੈਰੀ ਸੀਰੀਅਸ ਇਹ ਇਸ ਟਾਈਮ ਇਸ਼ੂ ਆ ਤੇ ਆਪਾਂ ਜਿਹੜੇ ਆ ਰਿਸੈਸ਼ਨ ਦੇ ਵਿੱਚ 6 ਤੋਂ 9 ਮਹੀਨਿਆਂ 'ਚ ਜਾ ਸਕਦੇ ਹਾਂ। ਉਹਨਾਂ ਨੇ ਇਹ ਕਿਹਾ US ਦੇ ਲਾਰਜੈਸਟ ਜਿਹੜੇ ਇਹ ਬੈਂਕ ਹੈਗਾ, ਜਿਹੜੇ ਚੇਸ ਬੈਂਕ ਆ, ਉਹਦੇ ਵਿੱਚ ਉਹਨਾਂ ਨੇ ਕਿਹਾ ਆ ਵੀ ਅਸੀਂ ਉੱਦਾਂ 2008 ਦੇ ਮੁਕਾਬਲੇ ਬਹੁਤ ਬੈਟਰ ਸ਼ੇਪ 'ਚ ਆ। ਉੱਦਾਂ ਵਰਗੀ ਸਥਿਤੀ ਤਾਂ ਜਿਹੜੀ ਉਹ ਨਹੀਂ ਬਣੂਗੀ, ਪਰ ਹਾਂ ਇਸ ਟਾਈਮ ਜਿਹੜੇ ਇੰਡੀਕੇਟਰ ਆ ਉਹ ਇਸ ਟਾਈਮ ਲਾਲ ਘੁੱਗੂ ਜਿਹੜੇ ਇਸ ਦੇ ਵਿੱਚ ਵੱਜ ਰਹੇ ਨੇ ਤੇ ਜਿਹੜੀ ਰਨਵੇ ਇਨਫਲੇਸ਼ਨ ਆ ਜਿਸ ਦੇ ਉੱਤੇ ਕਾਬੂ ਪਾਉਣਾ ਇਸ ਟਾਈਮ ਬਹੁਤ ਔਖਾ ਹੋਇਆ ਪਿਆ ਆ, ਉਸ ਨੇ ਇਵੈਂਚੁਅਲੀ US ਦੀ ਇਕਨੋਮੀ ਨੂੰ ਰਿਸੈਸ਼ਨ ਦੇ ਵਿੱਚ ਧੱਕ ਦੇਣਾ ਹੈਗਾ ਆ। ਸੋ ਇਹਨਾਂ ਦੇ ਜਿਹੜੇ ਕਮੈਂਟ ਉਸ ਟਾਈਮ ਦੇ ਉੱਤੇ ਜਿਹੜੇ ਹਰਜੋਤ ਸਿੰਘ ਜੀ ਆਏ ਨੇ, ਫੈਡਰਲ ਰਿਜ਼ਰਵ ਤੇ ਹੋਰ ਜਿਹੜੇ ਸੈਂਟਰਲ ਬੈਂਕਸ ਆ ਜਿੱਦਾਂ ਮੈਂ ਪਹਿਲਾਂ ਜ਼ਿਕਰ ਕੀਤਾ ਵੀ ਅਗਲੇ ਮਹੀਨੇ ਮੇ ਵੀ ਇਨਫਲੇਸ਼ਨ ਨੂੰ ਕਾਬੂ ਕਰਨ ਦੇ ਚੱਕਰ ਦੇ ਵਿੱਚ ਹੋਰ ਇੰਟਰਸਟ ਰੇਟਸ ਨੂੰ ਵਧਾ ਦੇਣ। ਸੋ ਫੈਡ ਅਫੀਸ਼ੀਅਲਸ ਨੇ ਵੀ ਇਸ਼ਾਰਾ ਜਿਹੜਾ ਇਹ ਕੀਤਾ ਆ ਵੀ ਅਸੀਂ ਲਗਾਤਾਰ ਰੇਟਸ ਆ ਉਹਨਾਂ ਨੂੰ ਵਧਾਉਂਦੇ ਜਾਵਾਂਗੇ। ਕਰੰਟ ਰੇਂਜ ਜਿਹੜੀ ਆ 3 ਤੋਂ 3.25% ਉਹਨਾਂ ਨੇ ਆਲਰੇਡੀ ਜਿਹੜੀ ਉਹ ਵਧਾ ਚੁੱਕੇ ਨੇ ਤੇ ਇਸ ਨੂੰ ਅਗਲੇ ਹਫਤੇ ਵੀ ਜਿਹੜਾ ਉਹ ਅਗਲੇ ਮਹੀਨੇ ਵੀ ਜਿਹੜਾ ਆ ਉਹ ਫਿਰ ਵਧਾਇਆ ਜਾ ਸਕਦਾ ਆ। ਸੋ ਕਹਿੰਦੇ ਵੀ ਗੈਸ ਕਰਨਾ ਤਾਂ ਔਖਾ ਆ, ਪਰ ਪ੍ਰੈਪਰੇਸ਼ਨ ਕਰਨੀ, ਉਸ ਦੇ ਲਈ ਤਿਆਰੀ ਕਰਨੀ ਉਹ ਸੌਖੀ ਆ। ਉਹਦੇ ਲਈ ਤੁਸੀਂ ਜਿਹੜਾ ਰਿਸੈਸ਼ਨ ਦੇ ਲਈ ਆਪਣੇ ਆਪ ਨੂੰ ਜ਼ਰੂਰ ਤਿਆਰ ਕਰਕੇ ਰੱਖੋ। ਬਾਅਦ ਦੇ ਵਿੱਚ ਕਹਿੰਦੇ ਵੀ ਫਿਰ ਇਹ ਨਾ ਹੋਵੇ ਵੀ ਕਹੇ ਵੀ ਸਾਨੂੰ ਤੇ ਕਿਸੇ ਨੇ ਕੁਝ ਦੱਸਿਆ ਹੀ ਨਹੀਂ, ਸਾਨੂੰ ਜਿਹੜਾ ਉਹ ਪਤਾ ਨਹੀਂ ਲੱਗਾ। ਪਿਛਲੇ ਹੁਣ ਕਈ ਮਹੀਨਿਆਂ ਤੋਂ ਇਹੀ ਇਸ਼ਾਰੇ ਲਗਾਤਾਰ ਹਰਜੋਤ ਸਿੰਘ ਜੀ ਆ ਰਹੇ ਨੇ ਜਿਸ ਦੇ ਵਿੱਚ ਆਖਿਆ ਜਾ ਰਿਹਾ ਹੈ ਵੀ ਭਾਈ ਇਹਨਾਂ ਨੇ ਕੁਛ ਨਾ ਕੁਛ ਇਸ ਪਾਸੇ ਵੱਲ ਨੂੰ ਹੀ ਜਿਹੜਾ ਉਹ ਜਾਣਾ ਆ, ਇਕਨੋਮੀ ਨੇ ਰਿਸੈਸ਼ਨ ਵੱਲ ਨੂੰ ਜਾ ਸਕਦੀ ਆ। ਸੋ ਇਹ ਜਿਹੜੀ ਸਥਿਤੀ ਆਪਾਂ ਨਤੀਜੇ ਦੇਖ ਹੀ ਰਹੇ ਹਾਂ। ਸਟਾਕਸ ਦਾ ਵੀ ਬੁਰਾ ਹਾਲ ਆ, ਹਾਊਸਿੰਗ ਮਾਰਕੀਟ ਵੀ ਜਿਹੜੀ ਉਹ ਬੜੀ ਫਲੈਟ ਜੀ ਜਿਹੜੀ ਉਹ ਚੱਲ ਰਹੀ ਹੈ। ਇਨਫੈਕਟ ਡਾਊਨ ਵੀ ਆਪਾਂ ਕਹਿ ਸਕਦੇ ਹਾਂ ਵੀ ਉਹ ਬਹੁਤ ਸਾਰੇ ਥਾਵਾਂ ਦੇ ਉੱਤੇ ਗਈ ਆ। ਸੋ ਓਵਰਆਲ ਸਥਿਤੀ ਜਿਹੜੀ ਹੈ ਇਕਨੋਮੀ ਨੂੰ ਲੈ ਕੇ ਅਜੇ ਡਾਵਾਂਡੋਲ ਹੀ ਚੱਲ ਰਹੀ ਹੈਗੀ ਆ। ਸੈਮੀਕੰਡਕਟਰ ਦੇ ਸਟਾਕ ਤੋਂ ਬਾਅਦ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ ਬਹੁਤ ਪਲੰਜ ਕਰ ਗਏ ਆ ਤੇ ਬੈਂਕ ਆਫ ਇੰਗਲੈਂਡ ਨੇ ਨਵੇਂ ਬੌਂਡ ਮੇਜਰਸ ਅੱਜ ਜਾਰੀ ਕੀਤੇ ਆ, ਜਿਨ੍ਹਾਂ ਦੇ ਮੁਤਾਬਕ ਬੈਂਕ ਆਫ ਇੰਗਲੈਂਡ ਹੋਰ ਗਵਰਨਮੈਂਟ ਦੇ ਬੌਂਡਸ ਜਿਹੜੇ ਆ ਬਾਈਬੈਕ ਕਰੂਗੀ 5 ਬਿਲੀਅਨ ਗਿਲਸ ਏ ਡੇ ਅੰਟਲ ਕਹਿੰਦੇ ਅਕਤੂਬਰ 14 ਤੱਕ। ਇਸੇ ਤਰ੍ਹਾਂ ਨਿਊ ਓਰੀਐਂਟਲ ਐਜੂਕੇਸ਼ਨ ਤੇ ਟੈਕਨੋਲੋਜੀ ਗਰੁੱਪ ਆ, ਜੋ ਐਜੂਕੇਸ਼ਨ ਗਰੁੱਪ ਆ, ਉਸ ਦੇ ਸ਼ੇਅਰ ਅੱਜ 9% ਤੋਂ ਵੀ ਉੱਪਰ ਡਾਊਨ ਜਿਹੜੇ ਗਏ ਹੈਗੇ ਆ। ਤੇ ਫੋਰਡ ਦੇ ਸਟਾਕਸ, ਇੱਕ ਐਨਾਲਿਸਟ ਕਹਿੰਦਾ ਹੈ ਵੀ ਰਿਸੈਸ਼ਨ ਆ ਰਿਹਾ ਤੇ ਜੇ ਤੁਸੀਂ ਬਚਣਾ ਆ ਤਾਂ ਆਪਣੇ ਜੇ ਤੁਹਾਡੇ ਕੋਲ ਫੋਰਡ ਦੇ ਸਟਾਕਸ ਆ ਤੇ ਉਹਨਾਂ ਨੂੰ ਸੈਲ ਕਰ ਲਓ। ਇਹਦੇ ਕਲੀਅਰ ਕਰਦੇ ਜਾਈਏ, ਅਸੀਂ ਕੋਈ ਫਾਈਨੈਂਸ਼ੀਅਲ ਐਡਵਾਈਸ ਜਿਹੜੀ ਇਸ ਦੇ ਵਿੱਚ ਨਹੀਂ ਦੇ ਰਹੇ ਹੈਗੇ। ਇਹ ਕਿਸੇ ਜਿਹੜੇ ਆ ਉਹਨੇ ਆਪਣੇ ਜਿਹੜੇ ਕਮੈਂਟਸ ਦਿੱਤੇ ਆ। ਬਿਲਕੁਲ। ਸੋ UBS ਦੇ ਐਨਾਲਿਸਟ ਪੈਟਰਿਕ ਹੋਮਲ ਹੈਗੇ ਆ, ਉਹਨਾਂ ਨੇ ਡਾਊਨਗ੍ਰੇਡ ਕੀਤਾ ਫੋਰਡ ਨੂੰ ਟਿੱਕਰ F ਤੇ ਜਾਂ ਤਾਂ ਕਹਿੰਦੇ ਸੈਲ ਕਰ ਦਿਓ ਜਾਂ ਔਨ ਹੋਲਡ ਰੱਖੋ। ਉਹਨਾਂ ਨੇ ਜਿਹੜੀ ਪ੍ਰਾਈਸ ਆ ਜਿੱਦਾਂ $13 ਤੋਂ ਘਟਾ ਕੇ $10 ਕਰ ਦਿੱਤੀ ਹੈਗੀ ਆ। ਫੈਡਰਲ ਚੇਅਰਮੈਨ, ਸਾਬਕਾ ਫੈਡਰਲ ਚੇਅਰਮੈਨ ਬਰਨਾਕੇ ਉਹਨਾਂ ਨੂੰ ਨੋਬਲ ਪ੍ਰਾਈਜ਼ ਮਿਲਿਆ, ਮੈਂ ਤੁਹਾਨੂੰ ਦੱਸਿਆ ਹੀ ਹੈਗਾ ਆਪਾਂ ਪਿਛਲੇ ਜਿਹੜੀ ਪਹਿਲਾਂ ਖਬਰ ਕੀਤੀ ਸੀ। ਸੋ ਕਾਫੀ ਸਿਚੁਏਸ਼ਨ
ਇਕੋਨਮੀ ਨੂੰ ਲੈ ਕੇ ਪੂਰੀ ਦੁਨੀਆ ਜਿਹੜੀ ਆ ਉਹ ਹਿੱਲੀ ਹੋਈ ਹੈਗੀ ਆ। ਬਿਲਕੁਲ ਹਰਜੋਤ ਸਿੰਘ ਜੀ, ਕਹਿੰਦੇ ਵੀ ਪ੍ਰੋਬਲਮ ਫੂਡ ਦੀ ਇਸ ਦੇ ਵਿੱਚ ਉਹਨਾਂ ਨੇ ਦੱਸਿਆ ਵੀ ਓਵਰ ਸਟਾਕਿੰਗ ਆ, ਓਵਰ ਸਪਲਾਈ ਜਿਹੜੀ ਆ ਉਹ ਪ੍ਰੋਬਲਮ ਦੇ ਕਰਕੇ ਫੂਡ ਦੀ ਜਿਹੜੀ ਉਹ ਪ੍ਰੋਬਲਮ ਆ ਰਹੀ ਆ। ਆਲਦੋ ਆਪਾਂ ਗੱਡੀਆਂ ਦੇ ਮਾਮਲੇ ਦੇ ਵਿੱਚ, ਕਾਰਸ ਦੇ ਮਾਮਲੇ ਦੇ ਵਿੱਚ ਇੱਕ ਬਹੁਤ ਵੱਡਾ ਸ਼ਿਫਟ ਆਉਣ ਵਾਲੇ ਕੁਝ ਸਾਲਾਂ 'ਚ ਦੇਖ ਰਹੇ ਆ, ਕਿਉਂਕਿ ਐਵਰੀ ਮੇਜਰ ਆਟੋਮੋਬਾਈਲ ਮੇਕਰ ਜਿਹੜਾ ਆ ਉਹ ਇਲੈਕਟ੍ਰਿਕ ਗੱਡੀਆਂ ਦੇ ਦੌੜ ਦੇ ਵਿੱਚ ਅੱਗੇ ਨਿਕਲਣਾ ਚਾਹੁੰਦਾ ਆ। ਸਭ ਤੋਂ ਵੱਧ ਵਿਕਣ ਵਾਲਾ ਅਮਰੀਕਾ ਦੇ ਵਿੱਚ ਟਰੱਕ ਫੋਰਡ 150, ਉਹਨਾਂ ਦਾ ਆਲਰੇਡੀ ਇੱਕ ਇਲੈਕਟ੍ਰਿਕ ਵਰਜ਼ਨ ਜਿਹੜਾ ਉਹ ਆ ਚੁੱਕਾ ਆ, ਜਿਸ ਨੂੰ ਬਾਏ ਕਰਨ ਦੇ ਲਈ ਲੋਕਾਂ ਨੂੰ ਕਈ ਮਹੀਨਿਆਂ ਦਾ ਜਿਹੜਾ ਇੰਤਜ਼ਾਰ, ਕਈ ਥਾਵਾਂ ਦੇ ਉੱਤੇ ਸਾਲ ਭਰ ਦੇ ਵੀ ਇੰਤਜ਼ਾਰ ਕਰਨੇ ਪੈ ਸਕਦੇ ਆ। ਬੀਤੇ ਦਿਨਾਂ ਦੇ ਵਿੱਚ ਇੱਕ ਪ੍ਰੋਗਰਾਮ ਦੇ ਉੱਤੇ ਮੈਂ ਸੀਗਾ, ਉੱਥੇ ਵੀ ਲੋਕ ਇਹੀ ਜਿਹੜੀਆਂ ਗੱਲਾਂ ਕਰ ਰਹੇ ਸੀ। ਕਹਿੰਦੇ ਈਵਨ ਟੈਸਲਾ ਗੱਡੀਆਂ ਨੂੰ ਲੈ ਕੇ ਕਹਿੰਦੇ ਸਾਲ ਤੋਂ ਵੱਧ ਦਾ ਜਿਹੜੀ ਉਹ ਵੇਟ ਉਹਨਾਂ ਨੂੰ ਹੋ ਗਈ ਆ ਵੀ ਗੱਡੀ ਕਦੋਂ ਜਿਹੜੀ ਉਹ ਡਿਲੀਵਰ ਹੋਊਗੀ। ਸੋ ਇਹਨਾਂ ਦੀ ਪ੍ਰੋਬਲਮ ਜਿਹੜੀ ਆ ਓਵਰ ਸਪਲਾਈ ਦੀ ਹੋ ਜਾਣੀ ਆ। ਕਈਆਂ ਦੀ ਜਿਹੜੀ ਪ੍ਰੋਬਲਮ ਆ ਵੀ ਉਹਨਾਂ ਨੂੰ ਸਮਾਨ ਜਿਹੜਾ ਆ ਉਹ ਪੂਰਾ ਨਹੀਂ ਆ। ਸੋ ਰਾਈਟ ਨਾਓ ਕਿਸੇ ਦੇ ਦੁਆਰਾ ਵੀ ਪਿਨ ਪੁਆਇੰਟ ਜਿਹੜਾ ਉਹ ਕਰਨਾ ਵੀ ਕਿੱਥੇ ਪ੍ਰੋਬਲਮ ਹੈਗੀ ਆ ਉਹ ਔਖਾ ਆ। ਇਦਾਂ ਨਹੀਂ ਹੁੰਦਾ ਜਿੱਦਾਂ ਹਰਜੋਤ ਸਿੰਘ ਜੀ, ਪਾਣੀ ਵਾਲਾ ਪੈਪ ਆ ਤੇ ਮੋਰੀਆਂ ਉੱਥੇ 5-7 ਹੋਈਆਂ ਹੁੰਦੀਆਂ, ਤੁਸੀਂ ਇੱਕ ਪਲੱਗ ਕਰਤੇ ਤੇ ਦੂਜੇ ਚੋਂ ਜ਼ਿਆਦਾ ਪਾਣੀ ਨਿਕਲਣਾ ਸ਼ੁਰੂ ਹੋ ਜਾਂਦਾ ਆ। ਸੋ ਇਕੋਨਮੀ ਦੇ ਹਾਲ ਵੀ ਜਿਹੜੇ ਇਸ ਟਾਈਮ ਇਦਾਂ ਦੇ ਜਿਹੜੇ ਉਹ ਬਣੇ ਪਏ ਆ। ਇਨਫਲੇਸ਼ਨ ਵਾਲੀ ਜਿਹੜੀ ਲੂਪ ਹੋਲ ਉਸ ਨੂੰ ਮੋਰੀ ਨੂੰ ਬੰਦ ਕਰਦੇ ਆਪਾਂ ਰਿਸੈਸ਼ਨ ਵਾਲਾ ਜਿਹੜਾ ਆ ਉਸ ਪਾਸੇ ਵੱਲ ਨੂੰ ਜਿਹੜਾ ਉਹ ਜਾ ਰਹੇ ਆ। ਸੋ ਇਟਸ ਗੋਇੰ ਟੂ ਬੀ ਟਫ ਟਾਈਮਸ ਅਹੈਡ, ਬੀ ਪ੍ਰੀਪੇਅਰਡ। ਇਹ ਆਪਾਂ ਇਵੈਂਚੁਅਲੀ ਜਿਹੜਾ ਆ ਸਾਰੇ ਜਾਣੇ ਜਿੰਨੇ ਵੀ ਇਕੋਨੋਮਿਸਟ ਆ ਉਹ ਕਹਿ ਰਹੇ ਨੇ।